ਜੇ ਕਿਸੇ ਦੇ ਨਾਲ ਟੁਰੋ ਤੇ ਦਿਲੋਂ ਸਾਫ਼ ਹੋ ਕੇ ਟੁਰੋ। ਜੇ ਨਹੀਂ ਟੁਰਨਾ ਤੇ ਉਹਨੂੰ ਜਿਹੜਾ ਨਾ ਤੁਸੀਂ ਤੋੜ ਕੇ ਜਵਾਬ ਦੇ ਦਿਓ। ਉਹਨੂੰ ਦਿਹਾੜੀ ਗੁੱਸਾ ਲੱਗੇਗਾ, 2 ਦਿਨ ਗੁੱਸਾ ਲੱਗੇਗਾ, ਫਿਰ ਉਹ ਤੁਹਾਡੇ ਨਾਲ ਸੁਲ੍ਹਾ ਕਰ ਲਏਗਾ। ਆ ਗਈ ਸਮਝ? ਜੇ ਅਗਰ ਤੁਸੀਂ ਕੋਈ ਮੁਨਾਫਕਤ ਰੱਖ ਕੇ ਕਿਸੇ ਨਾਲ ਟੁਰਨਾ ਨਾ ਤੇ ਉਹਦੇ ਨਾਲ ਬੇਸ਼ੱਕ ਨਾ ਟੁਰੋ। ਇਹ ਜਿਹੜੀ ਵਫਾ ਹੁੰਦੀ ਹੈ ਨਾ, ਇਹ ਬੜੀ ਮੁਸ਼ਕਿਲ ਲੱਭਦੀ ਹੈ ਤੇ ਇਹ ਹਰ ਖੂਨ ਦੇ ਵਿੱਚ ਨਹੀਂ ਹੁੰਦੀ। ਕੋਸ਼ਿਸ਼ ਕਰੋ ਜਿਹਦੇ ਨਾਲ ਵੀ ਵਫਾ ਕਰਨੀ ਆ ਉਹਦੇ ਨਾਲ ਦਿਲੋਂ ਕਰੋ, ਹਲਾਲੀ ਖੂਨ ਦੇ ਨਾਲ ਕਰੋ। ਜੇ ਅਗਰ ਵਫਾ ਦੀ ਗੱਲ ਕਰੀਏ ਨਾ ਤੇ ਕਦੀ ਕੁੱਤੇ ਜਿਹੜੇ ਆ ਉਹ ਗਲੀਆਂ ਦੇ ਵਿੱਚ ਨਾ ਰੋਲਦੇ। ਆ ਗਈ ਸਮਝ? ਕਿਉਂਕਿ ਉਹ ਕੁੱਤੇ ਨੇ, ਠੀਕ ਹੈ। ਤੇ ਬੰਦਾ ਜਿਹੜਾ ਇਹ ਇੱਕ ਇਨਸਾਨ ਹੈ, ਇਹ ਇੱਕ ਇਨਸਾਨ ਹੈ। ਗਲਤੀ ਬੰਦਿਆਂ ਕੋਲੋਂ ਹੋ ਜਾਂਦੀ ਹੈ, ਲੇਕਿਨ ਇਹਨੂੰ ਸਵਾਰਨ ਵਾਸਤੇ ਵੀ ਬੰਦੇ ਨੂੰ ਆਪਣੇ ਆਪ ਦਾ ਕੁਛ ਕਰਨਾ ਚਾਹੀਦਾ। ਗਲਤੀ ਬੰਦਿਆਂ ਕੋਲੋਂ ਹੀ ਹੁੰਦੀ ਆ। ਕੁੱਤਾ ਦੇਖੋ, ਸੁੱਕੀ ਰੋਟੀ ਖਾ ਕੇ ਨਾ ਕੁੱਤੇ ਨੂੰ ਇੰਜ ਕਰਕੇ ਰੋਟੀ ਸਿੱਟੀ ਦੀ ਆ। ਉਹ ਕਿਸੇ ਢਾਰੀ 'ਤੇ ਰੱਖਿਆ ਹੋਵੇ, ਕਿਸੇ ਡੇਰੇ 'ਤੇ ਰੱਖਿਆ ਹੋਵੇ, ਉਹ ਰਾਖੀ ਕਿੰਨੀ ਕਰਦਾ ਯਾਰ। ਤੇ ਤੁਹਾਨੂੰ ਤਾਂ ਰੋਟੀ ਫੜਾਈ ਦੀ ਹੈ, ਤੁਹਾਨੂੰ ਤਾਂ ਰੋਟੀ ਹੱਥ 'ਚ ਫੜਾਈ ਦੀ ਆ, ਛਾਬੇ 'ਚ ਰੱਖ ਕੇ ਦੇਈਦੀ ਹੈ, ਪਲੇਟ ਦੇ ਵਿੱਚ ਸਾਲਣ ਪਾ ਕੇ ਦੇਈਦਾ, ਅੱਗੇ ਰੱਖੀਦਾ। ਤੇ ਫਿਰ ਤੁਹਾਨੂੰ ਜਿਹੜਾ ਹੈ ਆਪਣਾ ਉਹ ਰੋਟੀ ਤੁਸੀਂ ਖਾਂਦੇ ਆ ਤੇ ਬਦਸਲੂਕੀ ਤੇ ਬੇਵਫਾਈ ਕਰਨੋਂ ਫਿਰ ਵੀ ਨਹੀਂ ਮੁੜਦੇ। ਰੋਟੀ ਛਾਬੇ ਦੇ ਵਿੱਚ ਰੱਖ ਕੇ। ਤੇ ਮੇਰਾ ਖਿਆਲ ਆ ਵੀ ਇਹ ਬਹੁਤ ਹੀ ਬੰਦੇ ਇਹਨਾਂ ਗੱਲਾਂ ਨੂੰ ਘੱਟ ਸਮਝਦੇ ਆ। ਇਹ ਜਿਹੜੀ ਤੁਹਾਨੂੰ ਪੁਆਇੰਟ ਦੀ ਗੱਲ ਦੱਸੀ ਹੈ ਨਾ ਕਿ ਕੁੱਤੇ ਨੂੰ ਰੋਟੀ ਸਿੱਟੀ ਦੀ ਆ ਤੇ ਉਹ ਖਾ ਕੇ ਡੇਰੇ 'ਤੇ, ਢਾਰੀ 'ਤੇ, ਪਿੰਡ 'ਚ ਜਿਹੜੇ ਵੀ ਮਾਲਕ ਨੇ ਉਹਨੂੰ ਰੱਖਿਆ ਹੈ ਉਹਨੂੰ ਰੋਟੀ ਸਿੱਟਦਾ ਹੈ। ਤੇ ਉਹ ਰੋਟੀ ਸਿੱਟੀ ਹੋਈ ਖਾ ਕੇ ਵੀ ਕਿੰਨੀ ਵਫਾ ਕਰਦਾ ਹੈ ਮਾਲਕ ਨਾਲ, ਤੇ ਤੁਸੀਂ ਛਾਬੀ 'ਚ ਰੋਟੀ ਲੈ ਕੇ ਵੀ ਬੇਵਫਾਈ ਕਰਦੇ ਹੋ ਯਾਰ ਬੰਦਿਆਂ ਨਾਲ ਬਹਿ ਕੇ ਖਾ ਕੇ ਵੀ, ਤੇ ਉਮੀਦ ਆ ਵੀ ਗੱਲ ਜਿਹੜੀ ਆ ਚੰਗੀ ਲੱਗ ਗਈ ਹੋਏਗੀ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ ਤੇ ਸੱਜਣਾ ਬੇਲੀਆਂ ਨੂੰ ਵੀ ਇਹ ਗੱਲਾਂ ਦੱਸੋ ਤੇ ਸਮਝਾਓ।